ਕਿਵੇਂ ਰਾਸ਼ਟਰਪਤੀ ਭਵਨ ਦੇ ਵਿੱਚ ਸਿੱਖ ਗਾਰਡਾਂ ਦੀ ਛੁੱਟੀ ਦੀ ਜਿਹੜੀ ਖਬਰ ਆ ਉਹਨੂੰ ਫੈਲਾਇਆ ਗਿਆ, ਪਰ ਕੁਝ ਭਾਜਪਾ ਲੀਡਰ ਇਹਨੂੰ ਖਾਲਿਸਤਾਨ ਦੀ ਹਮਦਰਦੀ ਵਜੋਂ ਦੇਖ ਰਹੇ ਨੇ। ਸਤਿ ਸ਼੍ਰੀ ਅਕਾਲ, ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਪ੍ਰੋਗਰਾਮ ਫੈਕਟ ਚੈੱਕ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਅੱਜ ਦੇ ਇਸ ਫੈਕਟ ਚੈੱਕ ਦੇ ਵਿੱਚ ਗੱਲਬਾਤ ਕਰਾਂਗੇ ਕਿ ਕਿਵੇਂ ਰਾਸ਼ਟਰਪਤੀ ਭਵਨ ਦੇ ਵਿੱਚ ਸਿੱਖ ਗਾਰਡਾਂ ਦੀ ਛੁੱਟੀ ਦੀ ਜਿਹੜੀ ਖਬਰ ਆ ਉਹਨੂੰ ਫੈਲਾਇਆ ਗਿਆ ਤੇ ਉਹਨੂੰ ਬੜੇ ਇਸ ਤਰੀਕੇ ਨਾਲ ਪ੍ਰਚਾਰਿਆ ਗਿਆ ਕਿ ਜਿਵੇਂ ਉੱਥੋਂ ਸਿੱਖ ਗਾਰਡਾਂ ਦੀ ਛੁੱਟੀ ਕਰ ਦਿੱਤੀ ਹੋਵੇ ਜਾਂ ਉਹ ਕੱਢ ਦਿੱਤੇ ਗਏ ਹੋਣ। ਪੂਰਾ ਮਾਮਲਾ ਕੀ ਹੈ ਤੇ ਪੂਰੀ ਘਟਨਾ ਕੀ ਵਾਪਰੀ ਇਸ ਬਾਬਤ ਜਾਂ ਸੋਸ਼ਲ ਮੀਡੀਆ ਤੇ ਪ੍ਰਚਾਰਿਆ ਕੀ ਗਿਆ ਤੇ ਫੈਕਟ ਚੈੱਕ ਦੇ ਵਿੱਚ ਕਿਵੇਂ ਇਹ ਗੱਲਾਂ ਸਾਰੀਆਂ ਝੂਠੀਆਂ ਪੈਂਦੀਆਂ ਨੇ, ਇਹਦੇ ਬਾਬਤ ਆਪਾਂ ਗੱਲਬਾਤ ਕਰਾਂਗੇ। ਪਰ ਸ਼ੁਰੂਆਤ ਕਰਦੇ ਹਾਂ ਰਾਹੁਲ ਗਾਂਧੀ ਦੀ ਸ੍ਰੀ ਦਰਬਾਰ ਸਾਹਿਬ ਫੇਰੀ ਤੋਂ। ਰਾਹੁਲ ਗਾਂਧੀ ਉੱਥੇ ਪਹੁੰਚੇ, ਉਹਨਾਂ ਨੇ ਉੱਥੇ ਸੇਵਾ ਕੀਤੀ, ਪਰ ਕੁਝ ਭਾਜਪਾ ਲੀਡਰ ਇਹਨੂੰ ਖਾਲਿਸਤਾਨ ਦੀ ਹਮਦਰਦੀ ਵਜੋਂ ਦੇਖ ਰਹੇ ਨੇ। ਹੁਣ ਸਵਾਲ ਵੱਡਾ ਇਹ ਪੈਦਾ ਹੁੰਦਾ ਕਿ ਜਿਹੜੇ ਲੋਕ ਨੇ ਦਰਬਾਰ ਸਾਹਿਬ ਦੇ ਵਿੱਚ ਤਕਰੀਬਨ ਹਰ ਰੋਜ਼ 1 ਲੱਖ ਤੋਂ ਜ਼ਿਆਦਾ ਸ਼ਰਧਾਲੂ ਨਤਮਸਤਕ ਹੁੰਦਾ ਅਤੇ ਭਾਰਤ ਦੇ ਵਿਸ਼ਵ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਜਾਂਦੇ ਨੇ ਕਿ ਹੁਣ ਤੁਸੀਂ ਸਾਰਿਆਂ ਨੂੰ ਖਾਲਿਸਤਾਨੀ ਜਿਹੜਾ ਉਹਦੇ ਨਾਲ ਖਾਲਿਸਤਾਨ ਦੀ ਧਾਰਾ ਦੇ ਨਾਲ ਜੋੜ ਕੇ ਦੇਖਣ ਲੱਗ ਪਓਗੇ। ਦੂਜਾ ਇਹ ਕਿ ਇਸ ਆੜ ਦੇ ਵਿੱਚ, ਇਸ ਪੂਰੇ ਪ੍ਰਕਰਨ ਦੇ ਵਿੱਚ ਜਿਹੜੇ BJP ਲੀਡਰ ਕਹਿ ਰਹੇ ਨੇ ਉਹ ਕਿਤੇ ਨਾ ਕਿਤੇ ਸਿੱਖਾਂ ਨੂੰ ਟਾਰਗੇਟ ਕਰਨ ਦੀ ਅਸਿੱਧੇ ਤਰੀਕੇ ਨਾਲ ਕੋਸ਼ਿਸ਼ ਕਰ ਰਹੇ ਨੇ। ਸੋ ਫਿਰ ਕੱਲ੍ਹ ਨੂੰ ਤਾਂ ਇਹ ਕਿਹਾ ਜਾਣ ਲੱਗੂਗਾ ਕਿ ਪੰਜਾਬ ਦੇ ਵਿੱਚ ਜਿੰਨੇ ਲੋਕ ਉੱਥੇ ਜਾਂਦੇ ਨੇ ਤਾਂ ਉਹ ਖਾਲਿਸਤਾਨੀ ਨੇ। ਇਹ ਜਿਹੜਾ ਬਿਆਨ ਹੈ ਇਹ ਬੇਹੂਦਾ ਬਿਆਨ ਹੈ, ਇਹਦੀ ਨਿੰਦਾ ਹੋਣੀ ਚਾਹੀਦੀ ਔਰ ਐਸਾ ਬਿਲਕੁਲ ਨਹੀਂ ਹੋਣਾ ਚਾਹੀਦਾ। ਉੱਥੇ ਕਿਸੇ ਨੂੰ ਵੀ ਮਨਾਹੀ ਨਹੀਂ ਹੈ। ਗੁਰੂ ਸਾਹਿਬ ਨੇ ਉਸ ਪਵਿੱਤਰ ਸਥਾਨ ਨੂੰ ਲੋਕਾਂ ਲਈ ਬਖਸ਼ਿਸ਼ ਹੀ ਇਸ ਤਰ੍ਹਾਂ ਕੀਤੀ ਹੈ ਕਿ ਉੱਥੇ ਹਰ ਫਿਰਕੇ ਦਾ, ਹਰ ਮਜ਼ਹਬ ਦਾ, ਦੁਨੀਆ ਦੇ ਹਰ ਖਿੱਤੇ ਦਾ ਬੰਦਾ ਉੱਥੇ ਨਤਮਸਤਕ ਹੋ ਸਕਦਾ। ਨਤਮਸਤਕ ਨਹੀਂ ਹੋ ਸਕਦਾ ਬਲਕਿ ਉੱਥੋਂ ਗੁਰੂ ਦਾ ਅਸੀਸ ਪ੍ਰਾਪਤ ਕਰਦਾ ਹੈ ਬੰਦਾ, ਜੋ ਵੀ ਉੱਥੇ ਜਾਂਦਾ ਨਤਮਸਤਕ ਹੁੰਦਾ, ਜੋ ਵੀ ਜੀਵ ਜਾਂਦਾ। ਔਰ ਦੂਜਾ ਉੱਥੋਂ ਬੜੀ ਵੱਡੀ ਗਿਣਤੀ ਦੇ ਵਿੱਚ ਹਰ ਰੋਜ਼ ਲੰਗਰ ਜਿਹੜੇ ਨੇ ਉਹ ਪੱਕਦੇ ਨੇ ਅਤੇ ਸੰਗਤ ਬੜੀ ਵੱਡੀ ਗਿਣਤੀ ਦੇ ਵਿੱਚ ਉੱਥੋਂ ਛਕਦੀ ਹੈ ਔਰ ਇਹ ਕਈ ਸਦੀਆਂ ਤੋਂ ਇਸ ਤਰ੍ਹਾਂ ਚੱਲਦਾ ਆ ਰਿਹਾ। ਖੈਰ, ਆਪਾਂ ਫੈਕਟ ਚੈੱਕ ਪ੍ਰੋਗਰਾਮ 'ਤੇ ਆਉਣੇ ਆ ਅਤੇ ਗੱਲਬਾਤ ਕਰਦੇ ਹਾਂ ਆਪਾਂ ਇਸ ਬਾਰੇ ਕਿ ਇਹ ਜਿਹੜਾ ਦਾਅਵਾ ਕੀਤਾ ਜਾ ਰਿਹਾ ਇਹ ਕਿਵੇਂ ਝੂਠਾ ਪੈਂਦਾ ਵਾ। ਅਸਲ ਦੇ ਵਿੱਚ ਕੀ ਹੋਇਆ ਕਿ ਜਸਟਿਨ ਟਰੂਡੋ ਨੇ ਜਦੋਂ ਦੋਸ਼ ਲਾਏ ਭਾਰਤ ਦੇ ਉੱਤੇ ਭਾਈ ਨਿੱਜਰ ਦੇ ਕਤਲ ਮਾਮਲੇ ਨੂੰ ਲੈ ਕੇ, ਤਾਂ ਉਸ ਤੋਂ ਬਾਅਦ ਸਿੱਖਾਂ ਨੂੰ ਜਾਣ ਬੁੱਝ ਕੇ ਕਈ ਤਰੀਕਿਆਂ ਦੇ ਨਾਲ ਨਿਸ਼ਾਨਾ ਬਣਾਇਆ ਗਿਆ ਅਤੇ ਟਵਿੱਟਰ ਦੇ ਉੱਤੇ ਇਹ ਗੱਲ ਬੜੀ ਤੇਜ਼ੀ ਨਾਲ ਵਾਇਰਲ ਕੀਤੀ ਗਈ ਕਿ ਟਰੂਡੋ ਦੇ ਵਿਸਫੋਟਕ ਇਲਜ਼ਾਮ ਤੋਂ ਬਾਅਦ ਭਾਰਤੀ ਫੌਜ ਨੇ ਸਿੱਖ ਸੈਨਿਕਾਂ ਨੂੰ ਛੁੱਟੀ ਦੇਣ ਤੋਂ ਇਨਕਾਰ ਕਰਨਾ ਸ਼ੁਰੂ ਕਰ ਦਿੱਤਾ। ਲੋਕਾਂ ਨੇ ਤਾਂ ਇਹ ਵੀ ਦਾਅਵਾ ਕੀਤਾ ਕਿ ਭਾਰਤ ਦੇ ਰਾਸ਼ਟਰਪਤੀ ਦੀ ਸਰਕਾਰੀ ਰਿਹਾਇਸ਼ ਰਾਸ਼ਟਰਪਤੀ ਭਵਨ ਦੇ ਵਿੱਚ ਸਿੱਖ ਸੁਰੱਖਿਆ ਕਰਮੀਆਂ ਮੁਲਾਜ਼ਮਾਂ ਨੂੰ ਵੀ ਬਦਲ ਦਿੱਤਾ ਗਿਆ। ਟਵਿੱਟਰ 'ਤੇ ਇੱਕ ਪ੍ਰਕਾਸ਼ ਕੁਮਾਰ ਭੀਲ ਆ, ਉਹਦੇ ਟਵਿੱਟਰ ਅਕਾਊਂਟ 'ਤੇ ਪੋਸਟ ਪਾਈ ਗਈ ਸੀ। ਉਸ ਤੋਂ ਬਾਅਦ ਜਦੋਂ ਦੇਖਿਆ ਗਿਆ ਕਿ ਇਹ ਚੀਜ਼ ਬਹੁਤ ਵਾਇਰਲ ਹੋ ਰਹੀ ਹੈ ਅਤੇ ਇੱਕ ਭਾਈਚਾਰੇ ਨੂੰ, ਖਾਸ ਫਿਰਕੇ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਕੁਝ ਲੋਕਾਂ ਵੱਲੋਂ ਅਗਿਆਨਤਾ ਦੇ ਵਿੱਚ ਹੀ, ਤਾਂ ਇਸ ਬਾਬਤ ਇਕੱਲੇ ਰਾਸ਼ਟਰਪਤੀ ਭਵਨ ਨੇ ਹੀ ਨਹੀਂ ਬਲਕਿ ਭਾਰਤੀ ਆਰਮੀ ਨੇ ਇਹਦੀ ਸਫਾਈ ਦਿੱਤੀ, ਬਕਾਇਦਾ ਇਹਨੂੰ ਕਾਊਂਟਰ ਕੀਤਾ। ਕਿਵੇਂ ਕੀਤਾ? ਇਹ ਜਿਹੜੇ ਪੋਸਟ ਟਵੀਟ ਕੀਤੇ ਜਾਂਦੇ ਆ, ਇਹ ਜਿਹੜੇ ਆ ਉਹ ਤਕਰੀਬਨ 19 ਸਤੰਬਰ ਦੀ ਗੱਲ ਆ ਜਦੋਂ ਇਹਨਾਂ ਨੂੰ ਪੋਸਟ ਕੀਤਾ ਜਾਂਦਾ ਅਤੇ ਵਾਇਰਲ ਕੀਤਾ ਜਾਂਦਾ। ਉਦੋਂ ਸੰਸਦ ਭਵਨ ਦੇ ਵਿੱਚ ਵਿਸ਼ੇਸ਼ ਸੈਸ਼ਨ ਚੱਲ ਰਿਹਾ ਸੀਗਾ। ਜੇਕਰ ਅਜਿਹੀ ਕੋਈ ਹੁੰਦਾ ਕੋਈ ਐਸਾ ਐਪੀਸੋਡ ਤਾਂ ਉਹਦੀ ਚਰਚਾ ਹੋਣੀ ਸੀ, ਕਿਉਂਕਿ ਇਸ ਤਰ੍ਹਾਂ ਕਰਨ ਦੇ ਲਈ ਤਾਂ ਤੁਹਾਨੂੰ, ਜੇਕਰ ਤੁਸੀਂ ਭਾਰਤੀ ਆਰਮੀ ਦੇ ਵਿੱਚੋਂ ਸਿੱਖਾਂ ਨੂੰ ਛੁੱਟੀ ਕਰਨੀ ਹੈ, ਸਿੱਖ ਜਵਾਨਾਂ ਦੀ ਛੁੱਟੀ ਕਰਨੀ ਹੈ ਜਾਂ ਤੁਸੀਂ ਰਾਸ਼ਟਰਪਤੀ ਭਵਨ ਦੇ ਵਿੱਚੋਂ, ਤਾਂ ਇਹ ਖਬਰ ਤਾਂ ਜੰਗਲ ਦੀ ਅੱਗ ਵਾਂਗੂ ਫੈਲੂਗੀ। ਪਰ ਇਹ ਰਹੀ ਟਵਿੱਟਰ 'ਤੇ, ਕਿਉਂਕਿ ਕੁਝ ਲੋਕਾਂ ਨੇ ਜਾਣਬੁੱਝ ਕੇ ਵਾਇਰਲ ਕੀਤਾ ਸੀਗਾ। ਬਾਅਦ ਦੇ ਵਿੱਚ ਕੁਝ ਨਿਊਜ਼ ਵੈਬਸਾਈਟਸ ਨੇ ਜਿਨ੍ਹਾਂ ਦੇ ਵਿੱਚ ਆਪਾਂ ਭਾਰਤ ਦੇ ਕਈ ਜਿਹੜੇ ਸ਼ਾਨਦਾਰ ਕੰਮ ਕਰਨ ਵਾਲੇ ਨੇ ਪੱਤਰਕਾਰਤਾ ਦੀ ਦੁਨੀਆ ਦੇ ਵਿੱਚ, ਉਹਨਾਂ ਨੇ ਰਾਸ਼ਟਰਪਤੀ ਭਵਨ ਤੱਕ ਅਪਰੋਚ ਕੀਤੀ ਅਤੇ ਪਤਾ ਕੀਤਾ ਕਿ ਕੀ ਐਸਾ ਹੈ। ਸੂਰਜ ਕੁਮਾਰ ਮਹਾਤੋ ਨੇ ਜਿਹੜੇ ਕਿ ਉੱਥੇ ਪਰਸਨਲ ਅਸਿਸਟੈਂਟ ਨੇ ਦ੍ਰੋਪਦੀ ਮੁਰਮੂ ਜੀ ਨਾਲ, ਰਾਸ਼ਟਰਪਤੀ ਜੀ ਨਾਲ, ਤਾਂ ਉਹਨਾਂ ਨੇ ਸਾਫ਼ ਕੀਤਾ ਕਿ ਉਹਨਾਂ ਨੇ ਐਸਾ ਕੋਈ ਜਿਹੜਾ ਨੋਟੀਫਿਕੇਸ਼ਨ ਹੈ ਕੋਈ ਨਹੀਂ ਕੱਢਿਆ, ਨਾ ਹੀ ਐਸੀ ਕੋਈ ਗੱਲ ਅੰਦਰ ਹੋਈ ਹੈ। ਇਹ ਜਿਹੜਾ ਮੀਡੀਆ ਦੇ ਵਿੱਚ ਚੱਲ ਰਿਹਾ ਬੇਬੁਨਿਆਦ ਹੈ। ਉਸ ਤੋਂ ਬਾਅਦ ਭਾਰਤੀ ਫੌਜ ਨੇ ਵੀ ਇਹਨਾਂ ਦੋਸ਼ਾਂ ਨੂੰ ਸਿਰੇ ਤੋਂ ਨਕਾਰਿਆ। ਐਡੀਸ਼ਨਲ ਡਾਇਰੈਕਟੋਰੇਟ ਜਨਰਲ ਆਫ ਪਬਲਿਕ ਇਨਫੋਰਮੇਸ਼ਨ ਨੇ ਇਹ ਲਿਖਿਆ ਕਿ ਅਜਿਹੇ ਟਵੀਟਸ ਸੋਸ਼ਲ ਮੀਡੀਆ 'ਤੇ ਭਾਰਤੀ ਫੌਜ ਦੇ ਜਵਾਨਾਂ ਬਾਰੇ ਦੁਸ਼ਮਣ ਏਜੰਟਾਂ ਦੁਆਰਾ ਫੈਲਾਏ ਜਾ ਰਹੇ ਨੇ। ਫਰਜ਼ੀ ਇਹ ਜਿਹੜੇ ਨੇ, ਇਹਨਾਂ ਦਾ ਕੋਈ ਆਧਾਰ ਨਹੀਂ ਹੈ, ਕੋਈ ਤਰਕ ਨਹੀਂ ਹੈ, ਕੋਈ ਇਹਦੇ ਪਿੱਛੇ ਫੈਕਟ ਨਹੀਂ ਹੈ। ਇਹ ਸਿਰਫ ਲੋਕਾਂ ਦੇ ਵਿੱਚ ਭੰਬਲ ਭੂਸਾ ਪੈਦਾ ਕਰਨ ਦੇ ਲਈ ਫੈਲਾਏ ਜਾ ਰਹੇ ਨੇ ਅਤੇ ਨਫ਼ਰਤ ਫੈਲਾ ਰਹੇ ਨੇ। ਟਵੀਟ ਨੇ ਜਨਤਾ ਨੂੰ ਅਜਿਹੀਆਂ ਝੂਠੀਆਂ ਖਬਰਾਂ ਤੋਂ ਆਪਣੇ ਆਪ ਨੂੰ ਸੁਰੱਖਿਅਤ ਰਹਿਣ ਦੇ ਲਈ ਕਿਹਾ। ਸੋ ਇੱਥੋਂ ਸਪਸ਼ਟ ਹੁੰਦਾ ਕਿ ਅਸਲ ਦੇ ਵਿੱਚ ਕੋਈ ਆਧਾਰ ਨਹੀਂ ਹੈ। ਪਰ ਤੁਸੀਂ ਕਹੋਗੇ ਕਿ ਜੇਕਰ ਆਧਾਰ ਨਹੀਂ ਹੈ ਤਾਂ ਇਹਦਾ ਫਾਇਦਾ ਕੀ ਹੋਇਆ? ਇਹਦਾ ਫਾਇਦਾ ਹੋਇਆ
ਜੇਕਰ ਆਪਾਂ ਜਦੋਂ ਇੱਕ ਖਾਸ ਭਾਈਚਾਰੇ ਦੇ ਵਿਰੁੱਧ ਨਫ਼ਰਤ ਫੈਲਾਉਣੀ ਹੋਵੇ, ਜਦੋਂ ਆਮ ਲੋਕਾਂ ਨੂੰ ਉਹਨਾਂ ਦੇ ਵਿਰੁੱਧ ਭੜਕਾਉਣਾ ਹੋਵੇ ਤਾਂ ਅਜਿਹੀਆਂ ਗਲਤ ਜਾਣਕਾਰੀਆਂ ਪ੍ਰਕਾਸ਼ਿਤ ਕਰ ਦਿੱਤੀਆਂ ਜਾਂਦੀਆਂ ਨੇ ਜਾਂ ਫਿਰ ਕਰਵਾਈਆਂ ਜਾਂਦੀਆਂ ਨੇ। ਪਰ ਅਸਲ ਦੇ ਵਿੱਚ ਫੈਕਟ ਚੈੱਕ ਪ੍ਰੋਗਰਾਮ ਦੇ ਵਿੱਚ ਆਪਾਂ ਇਹੀ ਦੱਸਣਾ ਸੀਗਾ ਕਿ ਰਾਸ਼ਟਰਪਤੀ ਭਵਨ ਦੇ ਵਿੱਚੋਂ ਨਾ ਤਾਂ ਸਿੱਖ ਮੁਲਾਜ਼ਮਾਂ ਦੀ ਛੁੱਟੀ ਕੀਤੀ ਗਈ, ਨਾ ਹੀ ਭਾਰਤੀ ਫੌਜ ਨੇ ਉਹਨਾਂ ਨੂੰ ਘਰੇ ਜਾਣ ਦੇ ਲਈ ਕਿਹਾ। ਇਹ ਸਿਰਫ ਜਿਹੜੀ ਖਬਰ ਸੀ ਬੇਬੁਨਿਆਦ ਸੀ ਤੇ ਗਲਤ ਮਨਸੂਬਿਆਂ ਦੇ ਨਾਲ ਅਜਿਹੀਆਂ ਚੀਜ਼ਾਂ ਨੂੰ ਪਹਿਲਾਂ ਟਵਿੱਟਰ ਦੇ ਉੱਤੇ ਤੇ ਬਾਅਦ ਦੇ ਵਿੱਚ ਫੇਸਬੁੱਕ ਤੇ ਜਿਹੜਾ ਉਹ ਫੈਲਾਇਆ ਗਿਆ। ਬਾਅਦ ਦੇ ਵਿੱਚ ਰਾਸ਼ਟਰਪਤੀ ਜੀ ਦੇ ਜਿਹੜੇ ਪਰਸਨਲ ਅਸਿਸਟੈਂਟ ਨੇ ਸੂਰਜ ਕੁਮਾਰ ਮਹਾਤੋ, ਉਹਨਾਂ ਨੇ ਖੰਡਨ ਕੀਤਾ ਤੇ ਨਾਲ ਦੀ ਨਾਲ ਭਾਰਤੀ ਫੌਜ ਦੇ ਜਿਹੜੇ ਪਬਲਿਕ ਜਨਰਲ ਆਫ ਪਬਲਿਕ ਇਨਫੋਰਮੇਸ਼ਨ ਹੈ ਉਹਨਾਂ ਨੇ ਵੀ ਇਹਨਾਂ ਚੀਜ਼ਾਂ ਦਾ ਖੰਡਨ ਕੀਤਾ। ਬਹੁਤ ਬਹੁਤ ਧੰਨਵਾਦ। ਜਲਦ ਮਿਲਾਂਗੇ ਇੱਕ ਹੋਰ ਨਵੇਂ ਫੈਕਟ ਚੈੱਕ ਪ੍ਰੋਗਰਾਮ।